ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਜਿਹੜੀ ਪਹਿਲੀ ਖਬਰ ਦੇ ਵੱਲ ਵਧਣ ਜਾ ਰਹੇ ਹਾਂ, ਉਹ ਅਕਾਲੀ ਦਲ ਦੇ ਲਈ ਕੋਈ ਬਹੁਤੀ ਚੰਗੀ ਨਹੀਂ ਹੈ। ਖਬਰ ਦੀ ਸੁਰਖੀ ਕਹਿ ਰਹੀ ਹੈ, ਹੈਡਲਾਈਨ ਕਹਿ ਰਹੀ ਹੈ ਕਿ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜੇਗੀ ਭਾਜਪਾ। ਜਦਕਿ ਚਰਚਾਵਾਂ ਇਹ ਸਨ ਕਿ ਚੋਣਾਂ ਦੇ ਵਿੱਚ, ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦਾ ਜਿਹੜਾ ਗੱਠਜੋੜ ਆ ਅਕਾਲੀ ਭਾਜਪਾ ਦਾ, ਉਹ ਤੈਅ ਹੈ। ਆਹ ਜਿਹੜੀ ਗੱਲ ਹੈ, ਕਿਹਨੇ ਕਹਿ ਦਿੱਤੀ ਹੈ? ਮਨਜਿੰਦਰ ਸਿੰਘ ਸਰਸਾ ਜੀ ਰਾਸ਼ਟਰੀ ਸਕੱਤਰ ਬਣੇ ਨੇ ਜੀ, ਭਾਰਤੀ ਜਨਤਾ ਪਾਰਟੀ ਦੇ ਨਵੇਂ ਜੀ। ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਬਣਨ ਤੋਂ ਬਾਅਦ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੀ ਜੀ। ਤੇ ਉਸ ਉਪਰੰਤ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ਦੋਵੇਂ ਪਾਸੇ ਹਮਲਾ ਕੀਤਾ ਉਹਨਾਂ ਨੇ, ਆਪ ਤੇ ਕਾਂਗਰਸ ਵਾਲੇ ਹਵਾਲੇ ਨਾਲ ਵੀ ਤੇ ਅਕਾਲੀ ਦਲ ਦੇ ਹਵਾਲੇ। ਉਹਨਾਂ ਨੇ ਸਪਸ਼ਟ ਕਿਹਾ ਕਿ ਭਾਜਪਾ ਕਿਤੇ ਦੂਰ ਦੂਰ ਤੱਕ ਵੀ ਇਸ ਗੱਲ ਦੇ ਲਈ ਸੋਚ ਨਹੀਂ ਰਹੀ ਕਿ ਅਸੀਂ ਕਦੇ ਨਾਲ ਗੱਠਜੋੜ ਕਰੀਏ। ਕਿਤੇ ਦੂਰ ਦੂਰ ਤੱਕ ਵੀ ਕਹਿੰਦੇ ਇਸ ਗੱਲ ਦਾ ਵਿਚਾਰ ਨਹੀਂਗਾ ਕਿ ਅਸੀਂ ਅਕਾਲੀ ਦਲ ਨਾਲ ਸਮਝੌਤਾ ਕਰ ਲਈਏ। ਅਸੀਂ 13 ਦੀਆਂ 13 ਸੀਟਾਂ ਤੇ MP ਦੀਆਂ ਚੋਣਾਂ ਲੜਾਂਗੇ ਪੰਜਾਬ, ਸਾਡੀ ਤਿਆਰੀ ਪੂਰੀ ਆ ਜੀ, ਅਸੀਂ ਉਹਦੀ ਜੋਤਬੰਦੀ ਕਰ ਲਈ ਆ। ਸੋ ਇਸ ਹਵਾਲੇ ਨਾਲ ਉਹਨਾਂ ਨੇ ਅਕਾਲੀ ਦਲ ਨੂੰ ਨਵਿਆ ਕੇ ਦਿਖਾਇਆ, ਅਕਾਲੀ ਦਲ ਨੂੰ ਭੰਡ ਕੇ ਦਿਖਾਇਆ, ਜਾਂ ਇਹ ਦਿਖਾਇਆ ਕਿ ਹੁਣ ਮੇਰੇ ਰਾਹੀਂ ਜਾਣਾ ਪਊਗਾ। ਪਰ ਕੀ ਮਨਜਿੰਦਰ ਸਿੰਘ ਸਰਸਾ ਉਹ ਹੋਂਦ ਰੱਖਦੇ ਨੇ, ਉਹ ਤਾਕਤ ਰੱਖਦੇ ਨੇ ਫੈਸਲਾ ਲੈਣ ਦੀ, ਜਾਂ ਮਨਜਿੰਦਰ ਸਿੰਘ ਸਰਸਾ ਨੂੰ ਇੱਕ ਖਾਸ ਟਾਸਕ ਦੇ ਕੇ ਭੇਜਿਆ ਗਿਆ ਪੰਜਾਬ? ਜੀ, ਮਨਜਿੰਦਰ ਸਿੰਘ ਸਰਸਾ ਅਕਾਲੀ ਦਲ ਵੱਲੋਂ ਟਿਕਟ ਲੈ ਕੇ ਚੋਣ ਲੜਦੇ ਨੇ ਦਿੱਲੀ ਦੇ ਵਿੱਚ, ਪਰ ਚੋਣ ਨਿਸ਼ਾਨ ਕਮਲ ਦਾ ਫੁੱਲ ਹੁੰਦਾ। ਹਾਂਜੀ ਹਾਂਜੀ। ਉਸ ਦਿਨ ਤੋਂ ਹੀ ਅੰਦਾਜ਼ਾ ਸੀ ਕਿ ਭਾਜਪਾ ਦੇ ਨੇੜੇ ਆ। ਪਰ 3 ਖੇਤੀ ਕਾਨੂੰਨ ਦੇ ਦੌਰਾਨ ਜਿਵੇਂ ਉਹਨਾਂ ਨੇ ਕਿਸਾਨਾਂ ਨਾਲ ਨਿੱਠ ਕੇ ਕੰਮ ਕੀਤਾ, ਜਿਵੇਂ ਕਮੇਟੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕੰਮ ਕੀਤਾ, ਚਾਹੇ ਉਹ ਲੰਗਰ ਲਾਉਣੇ ਆ, ਚਾਹੇ ਟੈਂਪੂ ਲੈ ਕੇ ਵਿਗਿਆਨ ਭਵਨ ਮੂਹਰੇ ਪਹੁੰਚਣਾ ਹੈ, ਚਾਹੇ ਜੰਤਰ ਮੰਤਰ ਤੇ ਲੰਗਰ ਵਰਤਾਉਣਾ ਹੈ, ਚਾਹੇ ਧਰਨਿਆਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਛਡਾਉਣ ਦੇ ਲਈ ਪਹਿਲ ਕਦਮੀ ਕਰਨੀ ਹੈ, ਚਾਹੇ ਵਕੀਲਾਂ ਨਾਲ ਖੜਨਾ ਹੈ। ਸੋ ਇਹ ਸਾਰੇ ਵਰਤਾਰੇ 'ਚ ਲੱਗਿਆ ਕਿ ਮਨਜਿੰਦਰ ਸਿੰਘ ਸਰਸਾ ਸਹੀ ਮਾਇਨਿਆਂ 'ਚ ਧਰਤੀ ਦੇ ਉੱਤੇ ਰਹਿ ਕੇ ਕੰਮ ਕਰਨ ਵਾਲਾ ਵਿਅਕਤੀ ਹੈ। ਪਰ ਉਸ ਦਾ ਮੁੱਲ ਉਹਨੇ ਜਦੇ ਪਾਇਆ ਜਦੋਂ BJP ਸ਼ਾਮਲ ਹੋ ਗਿਆ। ਉਹਨੇ ਆਪਣੀ ਕੀਤੀ ਕਮਾਈ ਜਦੇ ਉਹਨਾਂ ਦੀ ਝੋਲੀ ਪਾਈ। ਪਰ ਇਹਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਉਹਦਾ ਤਾਲਮੇਲ ਬਣ ਗਿਆ, ਪੰਜਾਬ 'ਚ ਉਹਦਾ ਸੰਪਰਕ ਬਣ ਗਿਆ। ਚਾਹੇ ਮਨਜਿੰਦਰ ਸਿੰਘ ਸਰਸਾ ਦੇ ਕਹੇ ਤੇ ਪਿੰਡਾਂ 'ਚ ਵੋਟ ਨਾ ਪਵੇ, ਪਰ ਜੇ ਉਹ ਪਿੰਡਾਂ 'ਚ ਆ ਜਾਵੇ ਤਾਂ ਉਹਦੇ ਲਈ ਮੰਜਾ ਜ਼ਰੂਰ ਡਹਿ ਸਕਦਾ, ਉਹਦਾ ਬੈਠਣ ਲਈ ਥਾਂ ਜ਼ਰੂਰ ਮਿਲ ਸਕਦੀ ਹੈ। ਜੀ ਜੀ। ਸੋ ਇਸ ਲਈ ਮਨਜਿੰਦਰ ਸਿੰਘ ਸਰਸਾ ਨੂੰ ਕੀ ਭਾਜਪਾ ਨੇ ਸਿੱਖ ਚਿਹਰੇ ਨਾਤੇ, ਪੰਜਾਬੀ ਚਿਹਰੇ ਨਾਤੇ, ਕਿਸਾਨ ਅੰਦੋਲਨ 'ਚ ਨਿਭਾਈ ਭੂਮਿਕਾ ਤੇ ਪੰਜਾਬ ਕਹਿ ਕੇ ਭਾਈ ਤੂੰ ਜਾ ਕੇ BJP ਦੇ ਇੱਕ ਚਿਹਰੇ ਵਜੋਂ ਕੰਮ ਕਰ, ਇੱਕ ਪਾਸੇ ਜਾਖੜ ਤੇ ਦੂਏ ਪਾਸੇ ਤੂੰ, ਕੀ ਇਸ ਹਵਾਲੇ ਨਾਲ ਉਹਨਾਂ ਨੇ ਆ ਕੇ ਮਨਜਿੰਦਰ ਸਰਸਾ ਨੇ ਗੱਲ ਕਹੀ? 2 ਗੱਲਾਂ ਨੇ। ਪਹਿਲੀ ਗੱਲ ਉਹਨਾਂ ਨੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਕਹੀ ਕਿ 13 ਦੀਆਂ 13 ਸੀਟਾਂ ਤੇ ਅਸੀਂ ਲੜਾਂਗੇ, ਭੁੱਲ ਜਾਣ ਅਕਾਲੀ ਦਲ ਵਾਲੇ, ਕੋਈ ਗੱਠਜੋੜ ਦੀ ਸਾਨੂੰ ਲੋੜ ਨਹੀਂ। ਪਰ ਤੁਸੀਂ ਦੂਸਰਾ ਹਵਾਲਾ ਯਾਦ ਕਰੋ, ਜਦੋਂ 3 ਖੇਤੀ ਕਾਨੂੰਨ ਦੀ ਲੜਾਈ ਚੱਲ ਰਹੀ ਸੀ ਜੀ, ਤਦ ਦਿੱਲੀ ਦੇ ਮੰਤਰੀ ਕੀ, ਕੇਂਦਰ ਦੇ ਮੰਤਰੀ ਕੀ, ਹਰਿਆਣੇ ਦੇ ਲੀਡਰ ਭਾਜਪਾ ਦੇ ਕੀ, ਪੰਜਾਬ ਦਾ ਜਿਆਣੀ ਤੇ ਗਰੇਵਾਲ ਕੀ, ਸਾਰੀ ਕਹਿੰਦੇ ਸੀ ਕਾਨੂੰਨ ਬਹੁਤ ਵਧੀਆ, ਜਮਾਂ ਨਹੀਂ ਵਾਪਸ ਹੋਣਗੇ। ਹਾਂਜੀ, ਵਾਪਸ ਹੋਏ ਨਾ। ਸੋ ਇਸ ਲਈ ਇਹ ਕਿਹਨੇ ਕਹਿਤਾ ਕਿ ਮਨਜਿੰਦਰ ਸਰਸਾ ਦੀ ਲੀਕ ਆਖਰੀ ਲੀਕ ਹੈ ਜੀ, ਜੋ ਉਹਨੇ ਮਾਰਤੀ ਕਿ ਹੁਣ ਨਹੀਂ ਸਮਝੌਤਾ ਹੁੰਦਾ, ਹੋ ਸਕਦਾ ਨਾ ਹੀ ਹੋਵੇ ਜੀ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਮਨਜਿੰਦਰ ਸਰਸਾ ਹੀ ਫੈਸਲਾ ਕਰੂਗਾ। ਸੋ ਓਨਾ ਹੀ ਬੋਲ ਸਕਦਾ ਜਿੰਨਾ ਉਹਨੂੰ ਦੱਸਿਆ ਗਿਆ, ਜਿੰਨਾ ਉਹਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਗੱਲ ਪਹੁੰਚਾ। ਇਹ ਭਾਅ ਵਧਾਉਣ ਦਾ ਤਰੀਕਾ ਹੁਣ ਭਾਜਪਾ ਦਾ, ਇਹ ਬੜਾ ਭਾਈ ਬਣਨ ਦਾ ਤਰੀਕਾ ਹੈ ਭਾਜਪਾ ਦਾ। ਇਹ ਭਾਜਪਾ ਦਾ ਹੁਣ ਇਹ ਹੈ ਕਿ ਭਾਈ ਤੁਸੀਂ ਕੁੱਛੜ ਚੜਨ ਨੂੰ ਤਿਆਰ ਹੋ, ਇਹ ਗਲ ਮਿਲਣ ਵਾਲੀ ਮਿਲਣੀ ਨਹੀਂ ਹੋਣੀ, ਕਿਉਂਕਿ ਜੱਫੀ ਬਰਾਬਰ ਵਾਲਿਆਂ 'ਚ ਪੈਂਦੀ ਆ। ਅਗਲੇ ਕਹਿੰਦੇ ਹੁਣ ਅਸੀਂ ਬੜੇ ਹੋ ਗਏ, ਤੁਸੀਂ ਛੋਟੇ ਹੋ ਨਾ, ਅਕਾਲੀ ਦਲ ਵਾਲਿਆਂ ਨੂੰ ਕਹਿੰਦੇ ਤੁਹਾਨੂੰ ਸਾਡੀ ਗੋਦੀ 'ਚ ਘਨੇੜੀ ਚੜਨਾ ਪੈਣਾ। ਸੋ ਇਸ ਲਈ ਉਹ ਜਾਣ ਬੁੱਝ ਕੇ ਇਹਨੂੰ ਨਵਿਆ ਕੇ ਛੋਟਾ ਕਰਕੇ ਦਿਖਾ ਰਹੇ ਨੇ। ਪਰ ਦੂਸਰੇ ਪਾਸੇ ਮਨਜਿੰਦਰ ਸਿੰਘ ਸਰਸਾ ਨੇ ਆਪ ਤੇ ਕਾਂਗਰਸ ਦੇ ਗੱਠਜੋੜ ਤੇ ਵੀ ਹਮਲਾ ਕੀਤਾ। ਉਹ ਕਹਿੰਦੇ ਜੀ ਚੋਰ ਸਿਪਾਹੀ ਦਾ ਗੱਠਜੋੜ ਹੋਣ ਜਾ ਰਿਹਾ ਜੀ। ਕਹਿੰਦੇ ਜੀ ਕੱਲ ਤੱਕ ਕੇਜਰੀਵਾਲ ਬੋਲਦੇ ਨਹੀਂ ਥੱਕਦੇ ਸੀ ਕਿ ਇਹ ਭ੍ਰਸ਼ਟਾਚਾਰੀ ਨੇ, ਮਰ ਜਾਊਗਾ, ਮੈਂ ਕਦੇ ਇਹਨਾਂ ਨਾਲ ਗੱਠਜੋੜ ਨਹੀਂ ਕਰੂੰਗਾ, ਆਪਣੇ ਬੱਚਿਆਂ ਤੱਕ ਦੀ ਸਹੁੰ ਖਾਧੀ ਸੀ ਕਹਿੰਦੇ। ਜਾਖੜ ਨੇ ਵੀ ਇਸੇ ਤੰਜ ਕੱਸਿਆ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਸਵਾਲ ਇਹ ਖੜਾ ਜੇ ਚੋਰ ਸਿਪਾਹੀ ਦਾ ਗੱਠਜੋੜ ਹੈ, ਜਾਂ ਮਤਲਬ ਜਿਵੇਂ ਇਹ ਕਿਹਾ ਕਿ ਮਨਜਿੰਦਰ ਸਰਸਾ ਨੇ ਇਹ ਸ਼ਬਦ ਵਰਤੇ ਕਿ ਸਰਕਾਰ ਨੇ ਭ੍ਰਸ਼ਟਾਚਾਰੀਆਂ ਨਾਲ ਸਮਝੌਤਾ ਕਰ ਲਿਆ। ਪ੍ਰਵੀਨ ਜੀ, ਮਨਜਿੰਦਰ ਸਰਸਾ ਇਹ ਗੱਲ ਕਹਿਣ ਲੱਗਿਆ ਕਿਉਂ ਭੁੱਲ ਗਏ ਕਿ ਜਿਨ੍ਹਾਂ ਨੂੰ ਤੁਸੀਂ ਚੋਰ ਦੱਸਦੇ ਹੋ, ਜਿਨ੍ਹਾਂ ਨੂੰ ਭ੍ਰਸ਼ਟਾਚਾਰੀ ਦੱਸਦੇ ਹੋ, ਉਹਨਾਂ ਚੋਂ ਕਿੰਨੇ ਤਾਂ ਤੁਹਾਡੇ ਕੰਨੀ ਬੈਠੇ ਨੇ। ਹਾਂਜੀ ਬਿਲਕੁਲ। ਤੇ ਉਹ ਕੀ ਨੇ ਭਾਈ? ਜੇ ਕਾਂਗਰਸੀਆਂ ਦੀ ਭ੍ਰਸ਼ਟਾਚਾਰੀ ਵਾਲੀ ਮਾਲਾ ਟੁੱਟੀ
ਤਾਂ ਹੀਰੇ ਮੋਤੀ ਪਟਿਆਲੇ ਵਾਲੇ ਤਾਂ ਤੁਹਾਡੇ ਕੰਨੀ ਵੀ ਗਿਰੇ ਹੋਏ ਨੇ, ਹੈਗੇ ਨਹੀਂ, ਬਿਲਕੁਲ। ਉਹਨਾਂ ਦਾ ਕੀ ਕਰਨਾ? ਹੋਰ ਉਹਦੇ ਨਾਲ ਕਿੰਨੇ ਆਏ ਨੇ ਲਾਲਗ, ਉਹ ਸਾਰੇ ਕੀ ਨੇ ਜੀ? ਮਤਲਬ ਜਿਹੜੇ ਕਾਂਗਰਸ 'ਚ ਰਹਿ ਗਏ ਉਹ ਵੀ ਭ੍ਰਸ਼ਟਾਚਾਰੀ ਨੇ, ਜਿਹੜੇ ਆਪ ਨਾਲ ਸਮਝੌਤਾ ਕਰਨਗੇ ਉਹ ਵੀ ਭ੍ਰਸ਼ਟਾਚਾਰੀ ਨੇ, ਜਿਹੜੇ ਬੀਜੇਪੀ ਚਲੇ ਗਏ ਉਹ ਦੁੱਧ ਧੋਤੇ ਨੇ। ਉਹ ਸਹੀ ਨੇ। ਐ ਕਿਵੇਂ ਹੋ ਸਕਦਾ ਜੀ? ਸੋ ਇਸ ਲਈ ਇਹ ਇੱਕ ਸਿੱਧੀ ਸਿਆਸਤ ਹੈ, ਉਹ ਸਮਝ ਆਉਂਦੀ ਹੈ। ਬੀਜੇਪੀ ਹੁਣ ਇਸ ਨੁਕਤੇ ਤੇ ਕੰਮ ਕਰ ਰਹੀ ਹੈ ਕਿ ਪੰਜਾਬ 'ਚ ਅਕਾਲੀਆਂ ਨੂੰ ਲੋਕ ਅਜੇ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ, ਕਾਂਗਰਸੀਆਂ ਤੋਂ ਮੂੰਹ ਮੋੜ ਚੁੱਕੇ ਨੇ, ਆਪ ਵਾਲਿਆਂ ਤੋਂ ਉਕਤਾਉਣ ਲੱਗੇ ਨੇ। ਸ਼ਾਇਦ ਇਹ 3 ਖੇਤੀ ਕਾਨੂੰਨ ਜਾਂ ਆਉਣ ਵਾਲੇ ਸਮੇਂ 'ਚ ਜਾਂ ਪਿਛਲੇ ਹਮਲਿਆਂ 'ਚ ਭੁੱਲ ਕੇ, ਭਾਜਪਾ ਦੀ ਨੀਤੀ ਨੂੰ ਭੁੱਲ ਕੇ ਸ਼ਾਇਦ ਸਾਨੂੰ ਚੋਗਾ ਪਾ ਲੈਣ। ਸੋ ਇਸ ਲਈ ਉਹਦੇ ਲਈ ਉਹ ਜਾਲ ਵਿਛਾ ਰਹੇ ਨੇ। ਸੋ ਇਹ ਕੋਸ਼ਿਸ਼ ਹੈ, ਉਹ ਕਿੰਨੇ ਕਾਮਯਾਬ ਹੁੰਦੇ ਨੇ ਕਿੰਨੇ ਨਹੀਂ। ਚਰਚਾ ਤਾਂ ਇਹ ਵੀ ਨਿਕਲਣ ਲੱਗੀ ਹੈ ਪ੍ਰਵੀਨ ਜੀ ਕਿ ਇਹ ਵੀ ਬੀਜੇਪੀ ਨੇ ਰਣਨੀਤੀ ਘੜੀ ਹੈ ਕਿ ਜੇਕਰ ਅਗਲੀ ਵਾਰ ਸਰਕਾਰ ਆ ਗਈ ਤਾਂ ਕਾਨੂੰਨ ਨਵੇਂ ਰੂਪ 'ਚ ਲਿਆਵਾਂਗੇ ਦੁਬਾਰਾ 3 ਖੇਤੀ ਕਾਨੂੰਨ। ਉਹਦੇ ਲਈ ਕਹਿੰਦੇ ਅਧਿਕਾਰੀਆਂ ਮੁਲਾਜ਼ਮਾਂ ਨੂੰ ਕੁਝ ਕਾਰਜ ਸੌਂਪਿਆ ਗਿਆ। ਇੱਕ ਪਾਸੇ ਉਹਦੀ ਦੁਬਾਰਾ ਰੂਪਰੇਖਾ, ਦੁਬਾਰਾ ਖਰੜਾ ਤਿਆਰ ਕਰਨ ਦੀ ਹਦਾਇਤ ਦੀ ਖਬਰ ਆ ਰਹੀ ਆ। ਦੂਸਰੇ ਪਾਸੇ ਇਹ ਵੀ ਪਤਾ ਲੱਗ ਰਿਹਾ ਕਿ ਜਿਨ੍ਹਾਂ ਸੂਬਿਆਂ ਤੋਂ ਸਮਰਥਨ ਮਿਲਿਆ ਸੀ, ਖਾਸ ਕਰ ਯੂਪੀ, ਹਰਿਆਣਾ, ਰਾਜਸਥਾਨ ਤੋਂ, ਉੱਥੇ ਪੈੜ ਨੱਪੀ ਜਾ ਰਹੀ ਹੈ ਕਿ ਪਹਿਲਾਂ ਉਹਨੂੰ ਨੱਪਿਆ ਜਾਵੇ ਕਿ ਉਹ ਨਾ ਦੁਬਾਰਾ ਉੱਠ ਕੇ ਆਉਣ, ਫਿਰ ਇਕੱਲੇ ਪੰਜਾਬ ਵਾਲੇ ਆਉਣਗੇ, ਫਿਰ ਅਸੀਂ ਇਸਨੂੰ ਕਿਸਾਨ ਦੀ ਬਜਾਏ ਇਕੱਲਾ ਸਿੱਖੀ ਜਾਂ ਵਿਦਰੋਹ ਅੰਦੋਲਨ ਬਣਾ ਲਾਂਗੇ। ਇਸ ਲਈ ਇਹਦੇ ਉੱਤੇ ਵੀ ਕੰਮ ਹੋ ਰਿਹਾ। ਸੋ ਇਹ ਬੜਾ ਸੋਚ ਕੇ ਪੰਜਾਬ ਦੇ ਲਈ ਹੁਣ ਤਲਵਾਰ ਦੀ ਧਾਰ ਤੇ ਨੋਕ ਤੇ ਤੁਰਨ ਵਾਲਾ ਕੰਮ ਹੈ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਆਪ ਕੰਨੀ ਡਿੱਗੇ, ਕਾਂਗਰਸ ਕੰਨੀ ਡਿੱਗੇ, ਅਕਾਲੀਆਂ ਕੰਨੀ ਮੁੜੇ ਜਾਂ ਬੀਜੇਪੀ ਤੇ ਭਰੋਸਾ ਕਰੇ। ਸੋ ਇਹ ਸਾਰੇ ਵਿਚਾਲੇ ਪੰਜਾਬ 'ਚ ਇੱਕ ਸਿਆਸੀ ਖਿਲਾਫ ਪਿਆ, ਜਿਹਦਾ ਲਾਹਾ ਆਪ ਵਾਇਆ ਕਾਂਗਰਸ ਲੈਣਾ ਚਾਹੁੰਦੀ ਆ, ਅਕਾਲੀ ਦਲ ਉਹਦਾ ਲਾਹਾ ਬੀਜੇਪੀ ਨਾਲ ਜਾ ਕੇ ਲੈਣਾ ਚਾਹੁੰਦੇ ਨੇ। ਬੀਜੇਪੀ ਇਕੱਲੇ ਖਾਣ ਨੂੰ ਫਿਰਦੀ ਆ, ਪਰ ਪੰਜਾਬ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕਿੱਧਰ ਜਾਈਏ। ਜੀ।